ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਅਪ੍ਰੈਲ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਮੱਤੀ। ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਕਰਦਾ ਵਾਂ, ਕਿਉਂ ਜੇ ਮੈਂ ਨੇਕਾਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਵਾਂ। ਮਸੀਹ ਯਸੂ। ਜਵਾਬੀ ਪੜ੍ਹਾਈ ਲੂਕਾ। ਫਿਰ ਉਹਨੇ ਕਈ ਲੋਕਾਂ ਨੂੰ ਜਿਹੜੇ ਆਪਣੇ ਆਪ ਉੱਤੇ ਭਰੋਸਾ ਰੱਖਦੇ ਸੀ ਭਈ ਅਸੀਂ ਰਾਸਤਬਾਜ਼ ਹਾਂ ਤੇ ਬਾਕੀ ਬੰਦਿਆਂ ਨੂੰ ਨਾ ਚੀਜ਼ ਜਾਣਦੇ ਸੀ, ਇਹ ਤਮਸੀਲ ਆਖੀ ਭਈ ਦੋ ਬੰਦੇ ਹੈਕਲ ਵਿੱਚ ਦੁਆ ਕਰਨ ਗਏ, ਇੱਕ ਫਰੀਸੀ ਦੂਜਾ ਮਹਿਸੂਲ ਲੈਣ ਵਾਲਾ। ਫਰੀਸੀ ਖਲੋ ਕੇ ਆਪਣੇ ਦਿਲ ਵਿੱਚ ਇੰਜ ਦੁਆ ਕਰਨ ਲੱਗਿਆ ਭਈ ਐ ਮੇਰੇ ਰੱਬ, ਮੈਂ ਤੇਰਾ ਸ਼ੁਕਰ ਅਦਾ ਕਰਦਾ ਵਾਂ ਭਈ ਬਾਕੀ ਬੰਦਿਆਂ ਵਾਂਗਰ ਜ਼ਾਲਮ, ਬੇਇਨਸਾਫ, ਜ਼ਨਾਕਾਰ ਜਾਂ ਐਸ ਮਹਿਸੂਲ ਲੈਣ ਵਾਲੇ ਵਾਂਗਰ ਨਹੀਂ ਆ। ਮੈਂ ਹਫ਼ਤੇ ਵਿੱਚ 2 ਵਾਰੀ ਰੋਜ਼ਾ ਰੱਖਦਾ ਤੇ ਆਪਣੀ ਸਾਰੀ ਆਮਦਨੀ ਉੱਤੇ ਦਿਹਾਇਕੀ ਦੇਣਾ ਵਾਂ। ਪਰ ਮਹਿਸੂਲ ਲੈਣ ਵਾਲੇ ਨੇ ਦੂਰ ਖਲੋ ਕੇ ਇੰਨਾ ਵੀ ਨਾ ਚਾਹਿਆ ਭਈ ਅਸਮਾਨ ਵੱਲ ਅੱਖ ਚੁੱਕੇ, ਬਲਕਿ ਛਾਤੀ ਪਿੱਟ ਕੇ ਆਖਿਆ, ਐ ਖੁਦਾਵੰਦ, ਮੈਂ ਪਾਪੀ ਉੱਤੇ ਰਹਿਮ ਕਰ। ਮੈਂ ਤੁਹਾਨੂੰ ਆਖਦਾ ਵਾਂ ਭਈ ਇਹ ਬੰਦਾ ਦੂਜਿਆਂ ਨਾਲੋਂ ਰਾਸਤਬਾਜ਼ ਠਹਿਰ ਕੇ ਆਪਣੇ ਘਰ ਗਿਆ, ਕਿਉਂ ਜੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਵੇਗਾ ਉਹ ਛੋਟਾ ਕੀਤਾ ਜਾਵੇਗਾ, ਤੇ ਜਿਹੜਾ ਆਪਣੇ ਆਪ ਨੂੰ ਛੋਟਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਆਦਮ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਏ। ਮੈਂ ਤੁਹਾਨੂੰ ਆਖਦਾ ਵਾਂ ਭਈ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਪਾਰੋਂ ਰੱਬ ਦੇ ਫਰਿਸ਼ਤਿਆਂ ਦੇ ਸਾਹਮਣੇ ਖੁਸ਼ੀ ਹੁੰਦੀ ਏ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਤੇ ਬਦਕਾਰ ਆਪਣੇ ਖਿਆਲਾਂ ਨੂੰ, ਤੇ ਉਹ ਖੁਦਾਵੰਦ ਵੱਲ ਫਿਰਨ ਤੇ ਉਹ ਉਹਦੇ ਉੱਤੇ ਰਹਿਮ ਕਰੇਗਾ, ਤੇ ਸਾਡੇ ਖੁਦਾਵੰਦ ਵੱਲ, ਕਿਉਂ ਜੇ ਉਹ ਕਸਰਤ ਨਾਲ ਮਾਫ਼ ਕਰੇਗਾ। ਜ਼ਬੂਰ। ਐ ਮੇਰੇ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਫਿਰ ਮੈਂ ਪਾਪੀਆਂ ਨੂੰ ਤੇਰੀਆਂ ਰਾਹਾਂ ਸਿਖਾਵਾਂਗਾ ਤੇ ਪਾਪੀ ਤੇਰੇ ਵੱਲ ਰਜੂ ਕਰਨਗੇ, ਕਿਉਂ ਜੇ ਕੁਰਬਾਨੀ ਵਿੱਚ ਤੇਰੀ ਖੁਸ਼ਨੂਦੀ ਨਹੀਂ ਤੇ ਮੈਂ ਦਿੰਦਾ। ਸੋਖਤਨੀ ਕੁਰਬਾਨੀ ਨਾਲ ਤੈਨੂੰ ਕੁਝ ਖੁਸ਼ੀ ਨਹੀਂ। ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਏ। ਐ ਰੱਬ, ਤੂੰ ਸ਼ਿਕਸਤਾ ਤੇ ਖਸਤਾ ਦਿਲ ਹਕੀਰ ਨਾ ਜਾਣੇਗਾ, ਫਿਰ ਤੂੰ ਸੱਚਾਈ ਦੀਆਂ ਕੁਰਬਾਨੀਆਂ ਤੋਂ ਖੁਸ਼ ਹੋਵੇਂਗਾ। ਅਮਸਾਲ। ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਨਾ ਭੁੱਲ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ। ਸ਼ਫਕਤ ਤੇ ਸੱਚਾਈ ਤੇਥੋਂ ਵੱਖ ਨਾ ਹੋਣ, ਤੂੰ ਉਹਨਾਂ ਨੂੰ ਆਪਣੇ ਗਲੇ ਦਾ ਤੌਕ ਬਣਾਵੀਂ। ਖੁਦਾਵੰਦ ਦੀ ਤੰਬੀਹ ਨੂੰ ਹਕੀਰ ਨਾ ਜਾਣ ਤੇ ਉਹਦੀ ਮਲਾਮਤ ਤੋਂ ਅੱਕ ਨਾ, ਕਿਉਂ ਜੇ ਖੁਦਾਵੰਦ ਉਹਨੂੰ ਹੀ ਮਲਾਮਤ ਕਰਦਾ ਏ ਜਿਹਦੇ ਨਾਲ ਉਹਨੂੰ ਪਿਆਰ ਏ, ਜਿਵੇਂ ਪਿਓ ਉਸ ਪੁੱਤਰ ਨੂੰ ਜਿਹਦੇ ਤੋਂ ਖੁਸ਼ ਏ। ਯੋਹੰਨਾ। ਐ ਮੇਰੇ ਬਾਲੋ, ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖਦਾ ਵਾਂ ਭਈ ਤੁਸੀਂ ਪਾਪ ਨਾ ਕਰੋ, ਤੇ ਜੇ ਕੋਈ ਪਾਪ ਕਰੇ ਤੇ ਪਿਓ ਦੇ ਕੋਲ ਸਾਡਾ ਇੱਕ ਮਦਦਗਾਰ ਮੌਜੂਦ ਏ, ਯਾਨੀ ਯਿਸੂ ਮਸੀਹ ਰਾਸਤਬਾਜ਼, ਤੇ ਉਹੀ ਸਾਡੇ ਪਾਪਾਂ ਦਾ ਕਫਾਰਾ ਏ, ਤੇ ਨਾ ਸਿਰਫ ਸਾਡੇ ਹੀ ਪਾਪਾਂ ਦਾ ਬਲਕਿ ਸਾਰੇ ਜਗਤ ਦੇ ਪਾਪਾਂ ਦਾ। ਜੇ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰਾਂਗੇ ਤੇ ਇਹਦੇ ਤੋਂ ਸਾਨੂੰ ਪਤਾ ਚੱਲੇਗਾ ਭਈ ਅਸੀਂ ਉਹਨੂੰ ਜਾਣ ਗਏ ਹਾਂ। ਮੱਤੀ। ਯਿਸੂ ਨੇ ਆਖਿਆ, ਤੂੰ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਸਿਆਣ ਨਾਲ ਪਿਆਰ ਕਰ। ਵੱਡਾ ਤੇ ਪਹਿਲਾ ਹੁਕਮ ਇਹ ਹੀ ਏ, ਤੇ ਦੂਜਾ ਇਹਦੇ ਵਰਗਾ ਇਹ ਹੈ ਵੀ ਆਪਣੇ ਗੁਆਂਢੀ ਨਾਲ ਆਪਣੇ ਬਰਾਬਰ ਪਿਆਰ ਕਰ। ਇਹਨਾਂ 2 ਹੁਕਮਾਂ ਉੱਤੇ ਹੀ ਸਾਰੀ ਤੌਰਾਤ ਤੇ ਨਬੀਆਂ ਦੇ ਸਹੀਫਿਆਂ ਦਾ ਮਦਾਰ ਏ। ਮੱਤੀ। ਐ ਰਿਆਕਾਰ ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਭਈ ਅਸਮਾਨ ਦੀ ਬਾਦਸ਼ਾਹੀ ਲੋਕਾਂ ਉੱਤੇ ਬੰਦ ਕਰ ਦਿਓ, ਕਿਉਂ ਜੇ ਨਾ ਤੇ ਆਪ ਵੜਦੇ ਹੋ ਤੇ ਨਾ ਵੜਨ ਦਿੰਦੇ ਹੋ। ਪੁਦੀਨੇ ਤੇ ਸੌਂਫ ਤੇ ਜ਼ੀਰੇ ਉੱਤੇ ਤੇ ਦਿਹਾਇਕੀ ਦਿੰਦੇ ਹੋ, ਪਰ ਤੁਸੀਂ ਸ਼ਰੀਅਤ ਦੀਆਂ ਬਹੁਤੀਆਂ ਭਾਰੀਆਂ ਗੱਲਾਂ ਯਾਨੀ ਇਨਸਾਫ ਤੇ ਰਹਿਮ ਤੇ ਈਮਾਨ ਨੂੰ ਛੱਡ ਦਿੱਤਾ ਏ। ਲਾਜ਼ਮੀ ਸੀ ਭਈ ਇਹ ਕਰਦੇ ਤੇ ਉਹ ਵੀ ਨਾ ਛੱਡਦੇ। ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਤੇ ਲੋਕਾਂ ਨੂੰ ਨੇਕ ਵਿਖਾਲੀ ਦਿੰਦੇ ਹੋ, ਪਰ ਅੰਦਰੋਂ ਰਿਆਕਾਰੀ ਤੇ ਬੇਦੀਨੀ ਨਾਲ ਭਰੇ ਹੋ।
ਤੂੰ ਜਿਹੜੀ ਨਬੀਆਂ ਨੂੰ ਕਤਲ ਕਰਦੀ ਤੇ ਜਿਹੜੇ ਤੇਰੇ ਕੋਲ ਘੱਲੇ ਗਏ ਨੇ ਉਹਨਾਂ ਨੂੰ ਸੰਸਾਰ ਕਰਦੀ ਏਂ। ਕਿੰਨੀ ਵਾਰੀ ਮੈਂ ਚਾਹਿਆ ਵੀ ਜਿਵੇਂ ਕੁਕੜੀ ਆਪਣੇ ਬਾਲਾਂ ਨੂੰ ਆਪਣੇ ਪਰਾਂ ਹੇਠਾਂ ਇਕੱਠਾ ਕਰ ਲੈਂਦੀ ਏ, ਉਸੇ ਤਰ੍ਹਾਂ ਮੈਂ ਵੀ ਤੇਰੇ ਮੁੰਡਿਆਂ ਨੂੰ ਇਕੱਠਾ ਕਰ ਲਵਾਂ, ਪਰ ਤੂੰ ਇਹ ਨਾ ਚਾਹਿਆ। ਕਿਉਂ ਜੇ ਮੈਂ ਤੁਹਾਨੂੰ ਇਹ ਆਖਦਾ ਵਾਂ ਭਈ ਹੁਣ ਤੋਂ ਫੇਰ ਕਦੀ ਮੈਨੂੰ ਨਾ ਵੇਖੋਗੇ, ਜਦ ਤਿਕਰ ਇਹ ਨਾ ਆਖੋ ਭਈ ਧੰਨ ਏ ਉਹ ਜਿਹੜਾ ਖੁਦਾਵੰਦ ਦੇ ਨਾਂ ਨਾਲ ਆਉਂਦਾ ਏ। ਲੂਕਾ। ਤੇ ਵੇਖੋ ਭਈ ਇੱਕ ਬਦਚਲਨ ਬੁੱਢੀ ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਵਿੱਚ ਖਾਣਾ ਖਾਣ ਨੂੰ ਬੈਠਾ ਏ, ਸੰਗੇਮਰਮਰ ਦੇ ਅਤਰਦਾਨ ਵਿੱਚ ਅਤਰ ਪਾ ਕੇ ਲਿਆਈ ਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਪਿਛਾਂ ਖਲੋਤੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਚੁੰਮੇ ਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ ਭਈ ਜੇ ਇਹ ਬੰਦਾ ਨਬੀ ਹੁੰਦਾ ਤੇ ਇਹਨੂੰ ਪਤਾ ਚੱਲ ਜਾਣਾ ਸੀ ਵੀ ਜਿਹੜੀ ਉਹਨੂੰ ਹੱਥ ਲਾਉਂਦੀ ਏ ਉਹ ਕੌਣ ਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦਚਲਨ ਸੀ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮਊਨ, ਮੈਂ ਤੈਨੂੰ ਕੁਝ ਆਖਣਾ ਏ। ਉਹਨੇ ਆਖਿਆ, ਐ ਉਸਤਾਦ, ਆਖ। ਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮਊਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਏ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਂ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਾ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਾ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਅਤਰ ਪਾਇਆ ਏ। ਇਸ ਲਈ ਮੈਂ ਤੈਨੂੰ ਆਖਦਾ ਵਾਂ ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮਾਫ਼ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤਾ ਪਿਆਰ ਕੀਤਾ। ਪਰ ਜਿਹਦੇ ਥੋੜੇ ਪਾਪ ਮਾਫ਼ ਹੋਏ ਉਹ ਥੋੜਾ ਪਿਆਰ ਕਰਦਾ ਏ। ਤੇ ਉਸ ਔਰਤ ਨੂੰ ਆਖਿਆ ਭਈ ਤੇਰੇ ਪਾਪ ਮਾਫ਼ ਹੋਏ। ਤੀਤਸ। ਕਿਉਂ ਜੇ ਰੱਬ ਦਾ ਉਹ ਫਜ਼ਲ ਜ਼ਾਹਿਰ ਹੋਇਆ ਏ ਜਿਹੜਾ ਸਾਰੇ ਬੰਦਿਆਂ ਦੀ ਮੁਕਤੀ ਦੀ ਵਜ੍ਹਾ ਏ ਤੇ ਸਾਨੂੰ ਤਰਬੀਅਤ ਦਿੰਦਾ ਏ ਭਈ ਬੇਦੀਨੀ ਤੇ ਦੁਨਿਆਵੀ ਖਾਹਿਸ਼ਾਂ ਦਾ ਇਨਕਾਰ ਕਰਕੇ ਇਸ ਮੌਜੂਦਾ ਜਹਾਨ ਵਿੱਚ ਪਰਹੇਜ਼ਗਾਰੀ, ਰਾਸਤਬਾਜ਼ੀ ਤੇ ਦੀਨਦਾਰੀ ਦੇ ਨਾਲ ਹਯਾਤੀ ਗੁਜ਼ਾਰੀਏ ਤੇ ਉਸ ਮੁਬਾਰਕ ਆਸ ਯਾਨੀ ਆਪਣੇ ਬਜ਼ੁਰਗ ਰੱਬ ਤੇ ਮੁਨੱਜੀ ਯਿਸੂ ਮਸੀਹ ਦੇ ਜਲਾਲ ਦੇ ਜ਼ਾਹਿਰ ਹੋਣ ਦੀ ਉਡੀਕ ਕਰਦੇ ਰਹੀਏ, ਜਿਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਤਾਂ ਜੋ ਫਿਦਿਆ ਹੋ ਕੇ ਸਾਨੂੰ ਹਰ ਤਰ੍ਹਾਂ ਦੀ ਬੇਦੀਨੀ ਤੋਂ ਛੁਡਾ ਲਵੇ ਤੇ ਪਾਕ ਕਰਕੇ ਆਪਣੀ ਖਾਸ ਮਲਕੀਅਤ ਲਈ ਇੱਕ ਅਜਿਹੀ ਉਮਤ ਬਣਾਵੇ ਜਿਹੜੀ ਨੇਕ ਕੰਮਾਂ ਵਿੱਚ ਸਰਗਰਮ ਹੋਵੇ। ਯੋਹੰਨਾ। ਉਹਦੇ ਤੋਂ ਸੁਣ ਕੇ ਜਿਹੜਾ ਪੈਗਾਮ ਅਸੀਂ ਤੁਹਾਨੂੰ ਦਿੰਦੇ ਆ ਉਹ ਇਹ ਹੈ ਵੀ ਰੱਬ ਨੂਰ ਏ ਤੇ ਉਹਦੇ ਵਿੱਚ ਜ਼ਰਾ ਵੀ ਹਨੇਰਾ ਨਹੀਂ। ਜੇ ਅਸੀਂ ਆਖੀਏ ਵੀ ਸਾਡੀ ਉਹਦੇ ਨਾਲ ਸ਼ਰਾਕਤ ਏ ਤੇ ਫਿਰ ਹਨੇਰੇ ਵਿੱਚ ਟੁਰੀਏ ਤੇ ਅਸੀਂ ਝੂਠੇ ਹਾਂ ਤੇ ਹੱਕ ਸੱਚ ਉੱਤੇ ਅਮਲ ਨਹੀਂ ਕਰਦੇ। ਪਰ ਜੇ ਅਸੀਂ ਨੂਰ ਵਿੱਚ ਟੁਰੀਏ ਜਿਵੇਂ ਭਈ ਉਹ ਨੂਰ ਵਿੱਚ ਏ ਤੇ ਸਾਡੀ ਆਪਸ ਵਿੱਚ ਸ਼ਰਾਕਤ ਏ ਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਪਾਕ ਕਰਦਾ ਏ। ਜੇ ਅਸੀਂ ਆਖੀਏ ਵੀ ਅਸੀਂ ਬੇਗੁਨਾਹ ਵਾਂ ਤੇ ਆਪਣੇ ਆਪ ਨੂੰ ਧੋਖਾ ਦੇਨੇ ਆ ਤੇ ਸਾਡੇ ਵਿੱਚ ਸਚਾਈ ਨਹੀਂ। ਜੇ ਆਪਣੇ ਪਾਪਾਂ ਦੇ ਇਕਰਾਰ ਕਰੀਏ ਤੇ ਉਹ ਸਾਡੇ ਪਾਪਾਂ ਨੂੰ ਮਾਫ਼ ਕਰਨ ਤੇ ਸਾਡੀ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਲ ਏ। ਯਾਕੂਬ। ਇਸ ਲਈ ਰੱਬ ਦੇ ਤਾਬੇ ਹੋ ਜਾਓ ਤੇ ਇਬਲੀਸ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਤੋਂ ਨੱਸ ਜਾਵੇਗਾ। ਰੱਬ ਦੇ ਨੇੜੇ ਜਾਓ ਤੇ ਉਹ ਤੁਹਾਡੇ ਨੇੜੇ ਆਵੇਗਾ। ਖੁਦਾਵੰਦ ਦੇ ਕੋਲ ਫਰੋਤ ਨਹੀਂ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਮੱਤੀ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕੁਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਏ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ ਯਿਸੂ ਦੀਆਂ ਤਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ ਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ, ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਏ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਇਫਾਦੀਅਤ ਵਿੱਚ ਵੀ ਮਦਦ ਕਰਨਗੇ
ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਏ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਏ ਜਿਹੜੀ ਦਿਲ ਦੀ ਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਿਲ ਬਣਾਉਂਦੀ ਏ। ਕਫਾਰੇ ਲਈ ਪਾਪੀ ਵੱਲੋਂ ਲਗਾਤਾਰ ਬੇਲੌਸ ਕੁਰਬਾਨੀ ਦੀ ਲੋੜ ਹੁੰਦੀ ਏ। ਉਹ ਖਾਹਿਸ਼ ਜਿਹੜੀ ਨੇਕੀ ਦੀ ਭੁੱਖ ਵੱਲ ਲੈ ਜਾਂਦੀ ਏ, ਉਹ ਸਾਡੇ ਪਿਓ ਦੀ ਬਰਕਤ ਏ ਤੇ ਉਹ ਸਾਡੇ ਕੋਲ ਖਾਲੀ ਪਰਤ ਕੇ ਨਹੀਂ ਆਉਂਦੀ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਿਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਿਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ, ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਵੀ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨਿਆਂ ਮਗਰ ਟੁਰਨਾ ਚਾਹੀਦਾ ਏ। ਵੱਡੇ ਨਾਸਰੀ ਨੇ ਜਿਹੜਾ ਓਨਾ ਹੀ ਹਲੀਮ ਸੀ ਜਿੰਨਾ ਉਹ ਤਾਕਤ ਵਾਲਾ ਸੀ, ਉਸ ਰਿਆਕਾਰੀ ਦੀ ਮਜ਼ੰਮਤ ਕੀਤੀ ਜਿਹੜੀ ਮਾਦੀ ਸ਼ੈਵਾਂ ਦੀ ਬਰਕਤ ਲਈ ਲੰਮੀਆਂ ਮੁਨਾਜਾਤਾਂ ਕਰਦੀ ਪਰ ਜੁਰਮ ਦਾ ਲੀੜਾ ਪਾ ਕੇ ਸੋਚ ਵਿੱਚ ਲੁਕੀ ਹੋਈ ਸੀ, ਜਿਹੜੀ ਅਮਲ ਕਰਨ ਤੇ ਰੱਬ ਦੇ ਮਸਾਂ ਨੂੰ ਸੂਲੀ ਚਾੜਨ ਨੂੰ ਤਿਆਰ ਸੀ। ਯਿਸੂ ਦੀ ਕੁਰਬਾਨੀ ਫਰੀਸੀਆਂ ਦੇ ਪਾਪ ਦਾ ਖਾਤਮਾ ਸੀ। ਫਰੀਸੀ ਬਦਨੀ ਤੇ ਹਿੱਸੀ ਅਕੀਦਾ, ਆਪਣੇ ਆਪ ਵਿੱਚ ਨੇਕੀ, ਝੂਠ, ਰਿਆਕਾਰੀ। ਇਹ ਲੂਕਾ ਦੀ ਅੰਜੀਲ ਦੇ 7ਵੇਂ ਬਾਬ ਵਿੱਚ ਇਹਦੇ ਨਾਲ ਮੁਨਸਲਿਕ ਕੀਤਾ ਗਿਆ ਏ ਵੀ ਇੱਕ ਵਾਰ ਯਿਸੂ ਕਿਸੇ ਸ਼ਮੌਨ ਨਾਮੀ ਫਰੀਸੀ ਦੇ ਘਰ ਦਾ ਖਾਸ ਪ੍ਰਾਹੁਣਾ ਬਣਿਆ। ਉਹ ਸ਼ਮੌਨ ਸ਼ਾਗਿਰਦ ਬਿਲਕੁਲ ਨਹੀਂ ਸੀ। ਜਦੋਂ ਉਹ ਖਾਣਾ ਖਾ ਰਹੇ ਸੀ, ਇੱਕ ਗੈਰ ਮਾਮੂਲੀ ਵਾਕਿਆ ਪੇਸ਼ ਆਇਆ, ਜਿਵੇਂ ਭਈ ਇਹ ਮਸ਼ਰਕੀ ਪ੍ਰਾਹੁਣਚਾਰੀ ਦੇ ਫਹਿਮ ਵਿੱਚ ਰੁਕਾਵਟ ਬਣਿਆ ਹੋਵੇ। ਇੱਕ ਅਜਨਬੀ ਬੁੱਢੀ ਅੰਦਰ ਆਈ। ਕੀ ਯਿਸੂ ਨੇ ਉਸ ਬੁੱਢੀ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਿਆ? ਕੀ ਉਹਨੇ ਉਹਦੀ ਅਕੀਦਤ ਨੂੰ ਰੋਕ ਦਿੱਤਾ? ਨਹੀਂ, ਉਹਨੇ ਬਹੁਤ ਸ਼ਫਕਤ ਦੇ ਨਾਲ ਉਹਦੀ ਤਾਰੀਫ ਕੀਤੀ ਤੇ ਇੰਜ ਸਾਰਿਆਂ ਲਈ ਇੱਕ ਸਬਕ ਦਿੱਤਾ, ਜਿਹਦੇ ਬਾਅਦ ਉਹ ਉਸ ਬੁੱਢੀ ਲਈ ਇਹ ਸ਼ਾਨਦਾਰ ਐਲਾਨ ਕੀਤਾ, ਤੇਰੇ ਪਾਪ ਮਾਫ ਹੋਏ। ਉਹਨੇ ਉਹਦੇ ਇਲਾਹੀ ਮੁਹੱਬਤ ਦੇ ਕਰਜ਼ ਨੂੰ ਕਿਉਂ ਮਾਫ ਕਰ ਦਿੱਤਾ? ਕੀ ਉਹਨੇ ਤੌਬਾ ਕੀਤੀ ਤੇ ਤਬਦੀਲ ਹੋਈ? ਤੇ ਕੀ ਉਹਦੀ ਬਸੀਰਤ ਨੇ ਇਸ ਬੇਸਾਖਤਾ ਇਖਲਾਕੀ ਸ਼ੋਰਸ਼ ਨੂੰ ਭਾਂਪ ਲਿਆ? ਇਸ ਕਿਸਮ ਦੇ ਬਿਆਨ ਨਾ ਕੀਤੇ ਜਾਣ ਵਾਲੇ ਅਹਿਸਾਸ ਲਈ ਕਿੰਨੂੰ ਉੱਚਾ ਖਰਾਜੇ ਤਹਿਸੀਨ ਜਾਵੇਗਾ, ਫਰੀਸੀ ਦੀ ਮਹਿਮਾਨ ਨਵਾਜ਼ੀ ਨੂੰ ਜਾਂ ਮਗਦਲੀਨੀ ਦੀ ਸ਼ਰਮਿੰਦਗੀ ਨੂੰ? ਯਿਸੂ ਨੇ ਇਸ ਸਵਾਲ ਦਾ ਜਵਾਬ ਖੁਦਕਾਰ ਰਾਸਤਬਾਜ਼ ਦੀ ਮਲਾਮਤ ਤੇ ਤਾਇਬ ਦੀ ਰਿਹਾਈ ਦਾ ਐਲਾਨ ਕਰਨ ਨਾਲ ਦਿੱਤਾ। ਇੱਥੇ ਇੱਕ ਮੁਸ਼ਕਲ ਸਵਾਲ ਪੇਸ਼ ਕੀਤਾ ਗਿਆ ਏ, ਅਜਿਹਾ ਸਵਾਲ ਜਿਹੜਾ ਇਸ ਵਰੇ ਦੀ ਜ਼ਰੂਰਤਾਂ ਦੇ ਪਾਰੋਂ ਸਾਹਮਣੇ ਆਇਆ ਏ। ਜਿਵੇਂ ਸ਼ਮਾਉਨ ਨੇ ਮਾਦੀ ਇਤਦਾਲ ਪਸੰਦੀ ਤੇ ਜ਼ਾਤੀ ਅਕੀਦਤ ਦੇ ਪਾਰੋਂ ਮੁਕਤੀ ਦੇਣ ਵਾਲੇ ਨੂੰ ਪਾਇਆ, ਕੀ ਮਸੀਹੀ ਸਾਇੰਸਦਾਨਾਂ ਨੂੰ ਵੀ ਸੱਚਾਈ ਦੀ ਉਂਝ ਹੀ ਤਲਾਸ਼ ਕਰਨੀ ਚਾਹੀਦੀ ਏ? ਦੂਜੇ ਪਾਸੇ ਕੀ ਉਹ ਆਪਣੀ ਅਸਲ ਮਾਫੀ ਆਪਣੇ ਖਸਤਾ ਦਿਲਾਂ ਦੇ ਪਾਰੋਂ ਜਿਨ੍ਹਾਂ ਤੋਂ ਫਰੌਤਨੀ ਤੇ ਇਨਸਾਨੀ ਹਮਦਰਦੀ ਦਾ ਇਜ਼ਹਾਰ ਹੁੰਦਾ ਏ, ਸੱਚਾਈ ਜਾਂ ਮਸੀਹ ਨਾਲ ਆਪਣੀ ਵਾਕਫੀਅਤ ਨੂੰ ਜ਼ਾਹਿਰ ਕਰਦੇ ਨੇ, ਜਿਵੇਂ ਉਸ ਬੁੱਢੀ ਨੇ ਕੀਤਾ? ਇਲਾਹੀ ਸਾਇੰਸ ਤਵਾਜ਼ਨ ਨੂੰ ਕਾਇਮ ਰੱਖਦੀ ਏ ਜਿਵੇਂ ਯਿਸੂ ਨੇ ਕਾਇਮ ਰੱਖਿਆ। ਸਾਇੰਸ ਉਸ ਕਫਾਰੇ ਨੂੰ ਮਿਟਾ ਦਿੰਦੀ ਏ, ਬਸ ਪਹਿਲਾਂ ਉਸ ਪਾਪ ਨੂੰ ਮੁਕਾਉਣ ਨਾਲ ਜਿਹੜਾ ਇਸ ਕਫਾਰੇ ਦੀ ਵਜ੍ਹਾ ਬਣਦਾ ਏ। ਇਲਾਹੀ ਮਾਫੀ ਦੇ ਬਾਰੇ ਇਹ ਮੇਰੀ ਸਮਝ ਏ ਜੋ ਮੈਂ ਪਾਪ ਨੂੰ ਨੇਸਤ ਕਰਨ ਦੇ ਰੱਬ ਦੇ ਤਰੀਕੇ ਦੇ ਬਾਰੇ ਸਮਝਦਾ ਵਾਂ। ਇੱਕ ਪਾਪੀ ਪਹਿਲਾ ਪੱਥਰ ਮਾਰਨ ਤੋਂ ਡਰਦਾ ਏ। ਉਹ ਇੱਕ ਬਹਾਨੇ ਦੇ ਤੌਰ ਤੇ ਆਖ ਸਕਦਾ ਏ ਭਈ ਬਦੀ ਗੈਰ ਅਸਲੀ ਏ, ਪਰ ਇਹਨੂੰ ਸਮਝਣ ਲਈ ਉਹਨੂੰ ਆਪਣੇ ਬਿਆਨ ਨੂੰ ਵਾਜ਼ਿਆ ਕਰਨਾ ਪਵੇਗਾ। ਇਹ ਫਰਜ਼ ਕਰਨਾ ਭਈ ਬਦੀ ਦੇ ਕੋਈ ਦਾਅਵੇ ਨਹੀਂ ਤੇ ਫਿਰ ਵੀ ਇਹਨਾਂ ਵਿੱਚ ਸ਼ਾਮਲ ਹੋਣਾ ਇੱਕ ਇਖਲਾਕੀ ਜੁਰਮ ਏ। ਅੰਨਾਪਨ ਤੇ ਖੁਦਕਾਰ ਰਾਸਤਬਾਜ਼ੀ ਬੁਰਿਆਈ ਦੇ ਨਾਲ ਬਹੁਤ ਮਜ਼ਬੂਤੀ ਨਾਲ ਜੁੜੇ ਹੁੰਦੇ ਨੇ। ਜਦੋਂ ਮਹਿਸੂਲ ਲੈਣ ਵਾਲੇ ਦੀ ਆਹ ਮੁਹੱਬਤ ਦੇ ਵੱਡੇ ਦਿਲ ਤੋਂ ਨਿਕਲੀ ਤੇ ਇਹਨੇ ਉਹਦੀ ਹਲੀਮ ਖਾਹਿਸ਼ ਨੂੰ ਫਤਹ ਕੀਤਾ,
ਉਹ ਬਦੀ ਜਿਹੜੀ ਬਦਨੀ ਹਿੱਸਾਂ ਤੋਂ ਹਾਸਲ ਹੁੰਦੀ ਏ, ਪਰ ਜਿਹਦੀ ਦਿਲ ਮਜ਼ਮਤ ਕਰਦਾ ਏ ਕੋਈ ਨਿਉ ਨਹੀਂ ਰੱਖਦੀ, ਬਲਕਿ ਜੇ ਬਦੀ ਦੀ ਮਜ਼ਮਤ ਨਾ ਕੀਤੀ ਜਾਵੇ ਤੇ ਇਹ ਨਾਕਾਬਲੇ ਤਰਦੀਦ ਤੇ ਤਰਬੀਅਤ ਯਾਫਤਾ ਹੋਵੇਗੀ। ਗਲਤੀਆਂ ਦੇ ਫਹਿਮ ਨੂੰ ਕਲਾਦਮ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਵੀ ਬੰਦੇ ਨੂੰ ਪੂਰੇ ਤੇ ਇਨਸਾਫ ਦੇ ਤੌਰ ਤੇ ਬਹੁਤ ਅਨਮੋਲ ਕੀਮਤ ਭਰਨੀ ਪਵੇਗੀ, ਜਦ ਤੀਕਰ ਵੀ ਸਾਰੀ ਗਲਤੀ ਪੂਰੇ ਤੌਰ ਤੇ ਸੱਚਾਈ ਦੇ ਹੇਠਾਂ ਨਹੀਂ ਕਰ ਦਿੱਤੀ ਜਾਂਦੀ। ਪਾਪ ਦੀ ਮਜ਼ਦੂਰੀ ਦੇਣ ਦੇ ਇਲਾਹੀ ਤਰੀਕਾਕਾਰ ਵਿੱਚ ਕਿਸੇ ਬੰਦੇ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਤੇ ਇਸ ਤਜਰਬੇ ਨਾਲ ਇਹ ਸਿੱਖਣਾ ਸ਼ਾਮਲ ਏ ਭਈ ਫਹਿਮ ਤੇ ਜਾਨ ਨੂੰ ਕਿਵੇਂ ਵੱਖੋ-ਵੱਖ ਕਰਨਾ ਚਾਹੀਦਾ ਏ। ਜਿਹਦੇ ਨਾਲ ਰੱਬ ਪਿਆਰ ਕਰਦਾ ਏ ਉਹਨੂੰ ਤੰਬੀਹ ਕਰਦਾ ਏ। ਉਹ ਜਿਹੜਾ ਰੱਬ ਦੀ ਮਰਜ਼ੀ ਜਾਂ ਇਲਾਹੀ ਸਾਇੰਸ ਦੀਆਂ ਸ਼ਰਤਾਂ ਨੂੰ ਜਾਣਦਾ ਏ ਤੇ ਉਹਨਾਂ ਉੱਤੇ ਅਮਲ ਕਰਦਾ ਏ, ਉਹ ਹਸਦ ਦਾ ਵੈਰ ਆਪਣੇ ਉੱਤੇ ਲੈ ਲੈਂਦਾ ਏ, ਤੇ ਜਿਹੜਾ ਰੱਬ ਦੀ ਫਰਮਾਬਰਦਾਰੀ ਤੋਂ ਇਨਕਾਰ ਕਰਦਾ ਏ, ਪਿਆਰ ਵੱਲੋਂ ਉਹਦੀ ਤੰਬੀਹ ਕੀਤੀ ਜਾਂਦੀ ਏ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਏ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਇਹ ਚੰਗਿਆਈ ਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ੇਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।